ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 4 ਜੁਲਾਈ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਹ ਸਵਾਤ ਦਾ ਵਾਕਿਆ ਤੁਹਾਨੂੰ ਚੇਤੇ ਹੋਏਗਾ, ਜਿਹਦੇ ਵਿੱਚ ਦਰਿਆ ਦੇ ਵਿੱਚ ਇੱਕ ਪੂਰਾ ਟੱਬਰ ਰੁੜ ਗਿਆ ਸੀ। ਤਕਰੀਬਨ 15 ਚੋਂ 12 ਬੰਦੇ ਰੁੜ ਕੇ ਤੇ ਰੱਬ ਕੋਲ ਅੱਪੜ ਗਏ ਸਨ, ਰੱਬ ਨੂੰ ਪਿਆਰੇ ਹੋ ਗਏ ਸਨ। ਉਸ ਵਾक़ੇ ਨੇ ਪੂਰੇ ਪਾਕਿਸਤਾਨ ਨੂੰ ਬੜੀ ਤਕਲੀਫ ਦਿੱਤੀ, ਦੁੱਖ ਦਿੱਤਾ, ਗੱਲਾਂ ਬਾਤਾਂ ਵੀ ਹੋਈਆਂ। ਇਹ ਸਾਡਾ ਇੱਕ ਤਰੀਕਾ ਵਾਰਦਾਤ ਹੈ ਕੌਮ ਦੇ ਤੌਰ 'ਤੇ। ਜਦੋਂ ਸਾਨੂੰ ਕੋਈ ਸੱਟ ਵੱਜਦੀ ਹੈ ਤੇ ਅਸੀਂ ਉਸ ਵੇਲੇ ਬੜੇ ਤੱਤੇ ਹੁੰਦੇ, ਜਜ਼ਬਾਤੀ ਹੁੰਦੇ ਤੇ ਬਿਆਨ ਅਸੀਂ ਇਹੋ ਜਿਹੇ ਦਿੰਦੇ ਜਿਵੇਂ ਸਾਨੂੰ ਸਵਿਟਜ਼ਰਲੈਂਡ ਵਰਗਾ ਮੁਲਕ ਬਣ ਜਾਣਾ ਚਾਹੀਦਾ ਹੈ ਤੇ ਸਾਨੂੰ ਸਾਰਿਆਂ ਨੂੰ ਬੜੇ ਜ਼ਿੰਮੇਦਾਰੀ ਦੇ ਨਾਲ ਕੰਮ ਕਰਨੇ ਚਾਹੀਦੇ ਨੇ। ਹਕੂਮਤਾਂ ਦੇ ਕੋਲੋਂ ਵੀ ਅਸੀਂ ਇਹੋ ਜਿਹੀ ਡਿਮਾਂਡ ਹੀ ਕਰਦੇ। ਫਿਰ ਉਸ ਤੋਂ ਬਾਅਦ ਹਕੂਮਤਾਂ ਨੇ ਤਾਂ ਪਹਿਲਾਂ ਹੀ ਭੁੱਲਣਾ ਹੁੰਦਾ ਹੈ, ਕਮੇਟੀਆਂ ਬਣਾ ਕੇ ਤੇ ਉਹ ਨਿਕਲ ਜਾਂਦੇ ਨੇ ਸੱਜੇ ਖੱਬੇ। ਅਸੀਂ ਆਪ ਵੀ ਆਵਾਮ ਦੇ ਤੌਰ 'ਤੇ ਵੀ ਕੋਈ ਇਹੋ ਜਿਹਾ ਰਵੱਈਆ ਹੀ ਰੱਖਦੇ ਹਾਂ ਔਰ ਮਾफ़ ਕਰਨ ਨੂੰ ਅਸੀਂ ਬੜੇ ਸ਼ਹਿਜ਼ਾਦੇ ਹਾਂ। ਮਸਲਨ ਨਵਾਜ਼ ਸ਼ਰੀਫ ਸਾਹਿਬ ਨੇ ਕਿੰਨੀ ਵਾਰੀ ਸਾਡੇ ਨਾਲ ਧੋਖਾ ਠੱਗਬਾਜ਼ੀ ਕੀਤੀ, ਅਸੀਂ ਫਿਰ ਵੀ ਉਹਨਾਂ ਨੂੰ ਮਾफ़ ਕਰਕੇ ਕੌਮ ਦੇ ਤੌਰ 'ਤੇ, ਜਾਂ ਇਕੱਲੇ ਨਵਾਜ਼ ਸ਼ਰੀਫ ਦੀ ਗੱਲ ਨਹੀਂ ਹੈ, ਹਰ ਦੂਜੇ ਬੰਦੇ ਨਾਲ ਇਹ ਕੌਮ ਇਸ ਤਰ੍ਹਾਂ ਹੀ ਕਰਦੀ ਹੈ। ਤੇ ਜ਼ਿਆਦਾਤਰ ਸਾਡੇ ਫੀਲਡ ਮਾਰਸ਼ਲ ਸਾਹਿਬ ਵਾਲਾ ਪਾਸਾ ਹੋਵੇ, ਮਤਲਬ ਨਿਜ਼ਾਮੁਦੀਨ ਸਾਹਿਬ ਵਾਲਾ ਪਾਸਾ, ਜਾਂ ਸਿਆਸਤਦਾਨਾਂ ਵਾਲਾ, ਜਾਂ ਕੋਈ ਜੱਜਾਂ ਵਾਲਾ, ਉਹਨਾਂ ਸਾਰਿਆਂ ਨੂੰ ਪਤਾ ਹੈ ਵੀ ਸਾਡਾ ਕਿਸੇ ਨੇ ਕੀ ਕਰ ਲੈਣਾ। ਮਸਲਨ ਜਿਹੜੇ ਜੱਜਾਂ ਨੇ ਭੁੱਟੋ ਸਾਹਿਬ ਨੂੰ ਫਾਂਸੀ ਲਾਈ ਸੀ, ਉਹਨਾਂ ਦਾ ਕਿਸੇ ਨੇ ਕੀ ਕਰ ਲਿਆ ਸੀ? ਇੱਥੇ ਹੀ ਰਹੇ ਸਨ। ਯਾਹਿਆ ਖਾਨ ਸਾਹਿਬ ਦੀ ਔਲਾਦ ਜਾਂ ਖੁਦ ਉਹ ਇੱਥੇ ਹੀ ਰਹੇ ਨੇ ਨਾ। ਉਹ ਜਿਸ ਵੇਲੇ ਆਪਣੀ ਤਬਈ ਜ਼ਿੰਦਗੀ ਉਹਨਾਂ ਦੀ ਪੂਰੀ ਹੋਈ, ਉੱਤੇ ਗਏ ਤੇ ਬਸ ਉਸ ਵੇਲੇ ਵੀ ਫੌਜੀ ਅਜ਼ਾਜ਼ ਦੇ ਨਾਲ ਦਫਨਾਏ ਗਏ। ਇਹੀ ਕੰਮ ਮੁਸ਼ਰਫ ਸਾਹਿਬ ਨਾਲ ਹੋਇਆ। ਚਲੋ ਜ਼ਿਆ ਸਾਹਿਬ ਨਾਲ ਬੈਡ ਲੱਕ ਹੋ ਗਈ, ਪਰ ਉਹਨਾਂ ਦੇ ਜਿਹੜੇ ਜਵਾਕ ਨੇ ਉਹ ਵੀ ਪਾਕਿਸਤਾਨ ਦੇ ਵਿੱਚ। ਚਲੋ ਮੈਂ ਇਹ ਨਹੀਂ ਆਂਦਾ ਕਿ ਕਿਸੇ ਨੂੰ ਰਹਿਣ ਨਾ ਦਿਓ, ਲੇਕਿਨ ਉਹ ਬਾਕਾਇਦਾ ਲੀਡਰ ਵੀ ਬਣਦੇ ਨੇ, ਇੱਜ਼ਤ ਓ ਇਹਤਰਾਮ ਵੀ ਸਮੇਟਦੇ ਨੇ ਸਾਰੇ। ਤੇ ਇਹ ਸਾਡਾ ਪੁਰਾਣਾ ਵਤੀਰਾ ਹੈ ਕਿ ਕੋਈ ਸਾਨੂੰ ਜਿਹੋ ਜਿਹੀ ਮਰਜ਼ੀ ਸੱਟ ਮਾਰ ਕੇ ਨਿਕਲ ਜਾਏ, ਅਸੀਂ ਛੇਤੀ ਭੁੱਲ ਜਾਂਦੇ ਹਾਂ। ਇਹਨੂੰ ਹੁਣ ਤੁਸੀਂ ਸਾਡੀ ਦਰਿਆਦਿਲੀ ਕਹੋ ਜਾਂ ਸਾਡੀ ਬੇਸ਼ਰਮੀ ਜਾਂ ਢੀਠਪਣ ਆਖੋ, ਇਹਨੂੰ ਮੈਂ ਐਕਸਪਲੇਨ ਨਹੀਂ ਕਰ ਸਕਦਾ ਵੀ ਇਹ ਸਾਡੇ 'ਚ ਕੀ ਹੈ, ਪਰ ਸਾਨੂੰ ਚੇਤਾ ਕੋਈ ਨਹੀਂ ਰਹਿੰਦਾ। ਤੇ ਉਹ ਜਿਹੜਾ ਮਾਲ ਪਾਣੀ ਇਕੱਠਾ ਕਰਦੇ ਨੇ ਲੋਕ, ਆਪਣੀਆਂ ਔਲਾਦਾਂ ਨੂੰ ਦੇ ਜਾਂਦੇ ਨੇ। ਉਹਨਾਂ ਦੀਆਂ ਔਲਾਦਾਂ ਫਿਰ ਸਾਡੇ ਸਿਰਾਂ 'ਤੇ ਫਿਰ ਨੱਚਦੀਆਂ ਨੇ। ਅਸੀਂ ਉਹਨਾਂ ਨੂੰ ਮੋਤਬਰ ਬਣਾ ਕੇ ਆਪਣੇ ਸਿਰਾਂ 'ਤੇ ਬਹਾ ਲੈਂਦੇ। ਉਹਨਾਂ ਨੂੰ ਸਿਰਾਂ ਤੋਂ ਲਾਉਂਦੇ ਨਹੀਂ, ਉਹਨਾਂ ਨੂੰ ਦੱਸਦੇ ਨਹੀਂ ਵੀ ਭਾਈ ਜੀ ਇਹ ਜਿਹੜਾ ਸਾਰਾ ਮਾਲ ਮੁਕੱਦਮਾ ਤੁਹਾਡੇ ਕੋਲ ਹੈ ਨਾ, ਜਿਹਦੀ ਵਜ੍ਹਾ ਤੋਂ ਟੱਪਦੇ ਫਿਰਦੇ ਜੇ, ਤੁਹਾਡਾ ਜਿਹੜਾ ਸਿਆਸੀ ਤੁਹਾਡੇ ਕੋਲ ਇਹ ਸਾਰੀ ਆਈ ਹੈ ਵਿਰਾਸਤ ਜਾਂ ਮਾਲ ਪਾਣੀ ਦੀ, ਇਹ ਤੁਹਾਡੇ ਕੋਲ ਇੱਕ ਜਾਲੀ ਝੂਠੇ ਇਲੀਗਲ ਕੰਮ ਨਾਲ ਆਈ ਹੈ ਤੇ ਅਸੀਂ ਤੁਹਾਡੀ ਉਹਦੀ ਵਜ੍ਹਾ ਤੋਂ ਇੱਜ਼ਤ ਨਹੀਂ ਕਰ ਸਕਦੇ ਨਾ। ਇਹ ਕੰਮ ਨਹੀਂ ਅਸੀਂ ਕਰਦੇ। ਜਿੰਨਾ ਕੋਈ ਲੁੱਚਾ ਓਨਾ ਉੱਚਾ, ਓਨਾ ਅਸੀਂ ਉਹਨੂੰ ਸਿਰ 'ਤੇ ਰੱਖਦੇ। ਤੇ ਇਹ ਇਸ ਵਜ੍ਹਾ ਤੋਂ ਜਿਹੜੇ ਬੰਦੇ ਨੂੰ ਵੀ ਜਿੰਨਾ ਮੌਕਾ ਮਿਲਦਾ ਉਹ ਸਾਨੂੰ ਓਨਾ ਤੁੰਨ ਕੇ ਰੱਖਦਾ। ਜਿਹੜੇ ਬੰਦੇ ਨੂੰ ਜਿੰਨਾ ਮੌਕਾ ਮਿਲਦਾ ਉਹ ਸਾਡੇ ਨਾਲ ਓਨਾ ਪੁੱਠਾ ਕੰਮ ਕਰਕੇ ਗਾਹ ਨਿਕਲ ਜਾਂਦਾ। ਹੁਣ ਬਹਰਹਾਲ ਵਾਪਸ ਆਉਣੇ ਇਸ ਖਬਰ ਦੇ ਉੱਤੇ। ਖਬਰ ਦੇ ਵਿੱਚ ਇਹ ਹੋਇਆ ਕਿ ਇਨਕੁਆਇਰੀ ਹੋਈ ਤੇ ਇਨਕੁਆਇਰੀ ਕਮੇਟੀ ਨੇ ਜਿਹੜੀ ਰਿਪੋਰਟ ਜਾਰੀ ਕੀਤੀ, ਉਹਦੇ 'ਚ ਉਹਨਾਂ ਨੇ ਜ਼ਿਆਦਾ ਜ਼ਿੰਮੇਵਾਰੀ ਜਿਹੜੀ ਹੈ ਉਹ ਵਿਚਾਰੇ ਮਰਨ ਵਾਲਿਆਂ 'ਤੇ ਹੀ ਪਾ ਦਿੱਤੀ। ਇਹ ਕੰਮ ਠੀਕ ਹੈ ਵੈਸੇ, ਕਿਉਂਕਿ ਉਹ ਆ ਕੇ ਦੱਸ ਹੀ ਨਹੀਂ ਸਕਣਗੇ ਵੀ ਸਾਡੀ ਗਲਤੀ ਹੈ ਕਿ ਨਹੀਂ। ਵੇ ਬੁਲਿਆ ਅਸੀਂ ਮਰਨਾ ਨਾ ਹੀ, ਉਹ ਗੱਲ ਉਹਨਾਂ ਕੀਤੀ ਹੈ। ਉਹਨਾਂ ਕਿਹਾ ਜੀ ਸਾਡਾ ਕਸੂਰ ਨਹੀਂ, DC ਸਾਹਿਬ ਨੇ, ਕਮਿਸ਼ਨਰ ਸਾਹਿਬ ਨੇ ਕਿਹਾ ਇਹ ਕਸੂਰ ਇਹਨਾਂ ਦਾ ਮਰਨ ਵਾਲਿਆਂ ਦਾ, ਇਹ ਪਾਣੀ 'ਚ ਗਏ ਕੀ ਲੈਣ ਸਨ। ਪੂਰੀ ਦੁਨੀਆ 'ਚ ਇਸ ਤਰ੍ਹਾਂ ਨਹੀਂ ਹੁੰਦਾ। ਇਹਦੇ 'ਚ ਗੱਲ ਦਰੁਸਤ ਹੈ ਕਿ ਜਿਹੜੇ ਸਿਆਹ ਹੁੰਦੇ ਨੇ, ਟੂਰਿਸਟ ਨੇ, ਉਹਨਾਂ ਨੂੰ ਵੀ ਖਿਆਲ ਕਰਨਾ, ਲੇਕਿਨ ਤੁਸੀਂ ਉੱਥੇ ਕਾਹਦੇ ਵਾਸਤੇ ਹੋ? ਹਕੂਮਤੀ ਮਸ਼ੀਨਰੀ, ਪੂਰਾ ਸਿਸਟਮ ਉੱਥੇ ਕਿਹੜੇ ਕੰਮ ਵਾਸਤੇ? ਔਰ ਫਿਰ ਉੱਥੇ ਕੋਈ ਸ਼ੈ ਨਾ ਅੱਪੜ ਪਾਉਣਾ, ਔਰ ਫਿਰ ਸਾਡੇ ਚੌਧਰੀ ਨਿਜ਼ਾਮੁਦੀਨ ਸਾਹਿਬ ਵਾਲੇ ਪਾਸਿਓਂ ਵੀ ਕੋਈ ਸ਼ੈ ਨਾ ਅੱਪੜ ਪਾਉਣਾ। ਤੇ ਲੇਕਿਨ ਕਿਸੇ ਦੀ ਜ਼ਿੰਮੇਵਾਰੀ ਨਹੀਂ ਕੱਢੀ ਗਈ ਜੀ, ਕਿਸੇ ਨੂੰ ਇਸ ਚੀਜ਼ ਦਾ ਜ਼ਿੰਮੇਦਾਰ ਨਹੀਂ ਬਣਾਇਆ ਗਿਆ ਕਿ ਇਹ ਹਾਦਸਾ ਫਲਾਣੇ ਦੀ ਜ਼ਿੰਮੇਵਾਰੀ ਤੋਂ ਹੋਇਆ। ਜ਼ਿਆਦਾ ਕੰਮ ਜਿਹੜਾ ਉਹ ਪਾ ਦਿੱਤਾ ਗਿਆ ਜਨਾਬ ਪੂਰੇ ਦਾ ਪੂਰਾ ਉਸ ਟੱਬਰ ਦੇ ਉੱਤੇ ਜਿਹੜਾ ਵਿਚਾਰਾ ਡੁੱਬ ਗਿਆ ਪਹਿਲਾਂ। ਇਹ ਕੀ ਪਹਿਲੀ ਵਾਰੀ ਹੋ ਰਿਹਾ? ਨਾ, ਇਹ ਬਿਊਰੋਕ੍ਰੇਸੀ ਦਾ ਪੁਰਾਣਾ ਕੰਮ ਹੈ। ਔਰ ਇਕੱਲੀ ਬਿਊਰੋਕ੍ਰੇਸੀ ਦਾ ਥੋੜ੍ਹੀ ਹੈ, ਜੱਜਾਂ ਨੂੰ ਵੇਖ ਲਓ, ਵਕੀਲਾਂ ਨੂੰ ਵੇਖ ਲਓ, ਸਿਆਸਤਦਾਨਾਂ ਨੂੰ ਵੇਖ ਲਓ, ਜਰਨੈਲਾਂ ਨੂੰ ਵੇਖ ਲਓ। ਜਿਹਦੇ ਵੱਸ ਲੱਗਦਾ ਹੈ ਉਹ ਆਪਣੇ ਜ਼ਿੰਮੇ ਕੁਛ ਨਹੀਂ ਲਾਉਂਦਾ, ਉਹ ਦੂਜਿਆਂ ਦੇ ਜ਼ਿੰਮੇ ਪਾ ਕੇ ਤੇ ਗਾਂਹ ਦਾ ਗਾਂਹ ਨਿਕਲ ਜਾਂਦਾ। ਤੇ ਇਹ ਤਾਂ ਹੋ ਗਈ ਜੀ ਪਹਿਲੀ ਖਬਰ। ਦੂਜੀ ਸੁਣ ਲਓ, ਉਹ ਇਸ ਤੋਂ ਘੱਟ ਨਹੀਂ। ਖਬਰ ਤੁਹਾਨੂੰ ਬੜੀ ਮਾੜੀ ਜੀ ਲੱਗੇਗੀ, ਨਿੱਕੀ ਜੀ ਲੱਗੇਗੀ, ਔਰ ਤੁਹਾਡੇ 'ਚੋਂ ਕਈ ਦੰਦ ਵੀ ਕੱਢਣਗੇ। ਇਹ ਜਿਹੜੇ ਅਸੀਂ ਦੰਦ ਕੱਢਦੇ ਨਾ, ਇਸੇ ਵਜ੍ਹਾ ਤੋਂ ਸਾਨੂੰ ਛਿੱਤਰ ਪੈਂਦੇ ਨੇ। ਉਹਦੀ ਵਜ੍ਹਾ ਅਸੀਂ ਜਿਹੜੀ ਸਾਡੇ ਨਾਲ ਭੈੜਾ ਕੰਮ ਹੋ ਰਿਹਾ ਹੁੰਦਾ ਉਹਨੂੰ ਸੀਰੀਅਸ ਹੀ ਨਹੀਂ ਲੈਂਦੇ। ਕੋਈ ਸਾਡੇ ਨਾਲ ਧੱਕਾ ਕਰ ਰਿਹਾ ਉਹਨੂੰ ਅਸੀਂ ਸੀਰੀਅਸ ਹੀ ਨਹੀਂ ਲੈਂਦੇ, ਤੇ ਉਹ ਧੱਕਾ ਕਰਨ ਵਾਲੇ ਸਾਡੇ ਨਾਲ ਧੱਕਾ ਕਰਦੇ ਜਾਂਦੇ ਨੇ। ਇਹ ਖਬਰ ਹੈ ਜੀ, ਇਹ ਸਭ ਦੀ ਮਾਂ ਦੇ ਸੂਬੇ 'ਚੋਂ ਖਬਰ ਹੈ, ਪੰਜਾਬ ਤੋਂ। ਮਿਓ ਹਸਪੀਟਲ ਦੇ ਵਿੱਚ ਮਰੀਜ਼ਾਂ ਦੇ ਵਰਸਾਂ ਨੂੰ ਡਾਕਟਰਾਂ ਨੇ ਮਜਬੂਰ ਹੋ ਕੇ ਆਖਿਆ ਵੀ ਘਰੋਂ ਆਪਣੇ ਪੱਖੇ ਲੈ ਆਓ। ਕੀ ਲੈ ਆਓ? ਪੱਖੇ ਲੈ ਆਓ। ਹੁਣ ਤੁਸੀਂ ਦੰਦ ਕੱਢ ਲਓ, ਤੁਹਾਨੂੰ ਇਹ ਲੱਗੇਗਾ ਮਜ਼ਾਕ ਦੀ ਖਬਰ ਹੈ। ਇਹ ਮਜ਼ਾਕ ਦੀ ਨਹੀਂ ਹੈ, ਡੁੱਬ ਕੇ ਮਰਨ ਦੀ ਖਬਰ ਹੈ। ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਮਜਬੂਰ ਹੋ ਗਏ ਨੇ ਕਹਿਣ ਤੇ ਮਰੀਜ਼ਾਂ ਨੂੰ ਕਿ ਇੱਥੇ ਨਾ AC ਚੱਲਣ ਡਿਆ ਨਾ ਪੱਖੇ ਨੇ, ਆਪਣੇ ਘਰੋਂ ਚੱਕਵੇਂ ਪੱਖੇ ਲੈ ਆਓ। ਚੱਕਵਾਂ ਕਹਿੰਦੇ ਨੇ ਉਹਨੂੰ, ਜਿਹੜਾ ਪੈਡੈਸਟਲ ਫੈਨ ਹੈ ਉਹ ਚੁੱਕ ਲਿਆਓ ਘਰੋਂ।
ਤੇ ਲੋਕੀ ਜਿਹੜੇ ਨੇ ਅੰਨ੍ਹੇਵਾਹ ਘਰਾਂ ਤੋਂ ਜਾ ਕੇ ਵਿਚਾਰੇ ਪੱਖੇ ਚੁੱਕ ਲਿਆਏ ਆਪਣੇ ਆਪਣੇ ਮਰੀਜ਼ ਵਾਸਤੇ ਤੇ ਉਹ ਲਾਤੇ ਉੱਥੇ ਲਿਆ ਕੇ। ਮਤਲਬ ਹਸਪਤਾਲ ਦੇ ਵਿੱਚ ਏਅਰ ਕੰਡੀਸ਼ਨ ਵੀ ਨਹੀਂ ਹੈਗਾ। ਇਹ ਨੰਬਰ 1 ਜਿਹੜਾ ਮੁਲਕ ਹੈ ਉਹਦੀ ਮੈਂ ਗੱਲ ਕਰਨ ਡਿਆ, ਔਰ ਉਹਦਾ ਨੰਬਰ 1 ਸੂਬਾ, ਉੱਥੇ ਏਅਰ ਕੰਡੀਸ਼ਨ ਵੀ ਨਹੀਂ ਹੈਗਾ ਤੇ ਪੱਖੇ ਵੀ ਨਹੀਂ ਹੈਗੇ। ਹੁਣ ਸਾਡੀ ਜਿਹੜੀ ਅਮੂਮੀ ਬੇਸ਼ਰਮੀ ਹੈ ਕੌਮ ਦੇ ਤੌਰ 'ਤੇ, ਅਸੀਂ ਕੀ ਕਰਨੀ ਹੈ? ਅਸੀਂ ਲਾਠੀ ਚੁੱਕਣੀ ਤੇ ਡਾਕਟਰਾਂ 'ਤੇ ਚੜ੍ਹ ਜਾਣਾ, ਜਾਂ ਕਿਸੇ ਨੇ ਡਾਕਟਰਾਂ ਨਾਲ ਬਦਤਮੀਜ਼ੀ ਸ਼ੁਰੂ ਕਰਨੀ, ਇਹ ਸੋਚਿਓ ਬਗੈਰ ਕਿ ਉੱਥੇ ਇੱਕ ਡਾਕਟਰ 400 ਮਰੀਜ਼ ਵੇਖਣ ਡਿਆ। ਹੁਣ ਡਾਕਟਰ ਨੇ ਉੱਥੇ ਪੱਖੇ ਵੀ ਲਾਉਣੇ ਨੇ, ਇਹ ਡਾਕਟਰ ਦਾ ਕੰਮ ਤਾਂ ਨਹੀਂ ਹੈ, ਇਹ ਤਾਂ ਸਰਕਾਰ ਦਾ ਕੰਮ ਹੈ ਕਿ ਉੱਥੇ ਉਹ ਇਹਨਾਂ ਚੀਜ਼ਾਂ ਨੂੰ ਪ੍ਰੋਵਾਈਡ ਕਰੇ। ਡਾਕਟਰ ਨੇ ਤਾਂ ਪੜ੍ਹਿਆ, ਮੈਡੀਕਲ ਕਾਲਜ ਦੇ ਵਿੱਚ ਜਾ ਕੇ ਮਿਹਨਤ ਕੀਤੀ ਹੈ, ਰਾਤਾਂ ਜਾਗੀਆਂ ਨੇ, ਪੂਰਾ ਆਪਣਾ ਜਿਹੜਾ ਉਹਨੇ ਜ਼ੋਰ ਮਾਰਿਆ, ਉਹ ਤਾਂ ਡਾਕਟਰ ਬਣਿਆ ਦਵਾਈ ਦੇਣ ਵਾਸਤੇ, ਤਸ਼ਖੀਸ ਕਰਨ ਵਾਸਤੇ, ਆਪਰੇਸ਼ਨ ਕਰਨ ਵਾਸਤੇ, ਜਾਂ ਜਿਹੜੇ ਵੀ ਸ਼ੋਬੇ ਦਾ ਡਾਕਟਰ ਹੈ। ਲੇਕਿਨ ਸਾਡੀ ਡਿਮਾਂਡ ਉਹਦੇ ਕੋਲੋਂ ਇਹ ਹੈ ਕਿ ਤੂੰ ਪੱਖੇ ਕਿਉਂ ਨਹੀਂ ਪੂਰੇ ਕਰਕੇ ਦਿੱਤੇ। ਇਹ ਮਿਊ ਹਸਪਤਾਲ ਦੀ ਹੈ ਜੀ, ਔਰ ਜਿਵੇਂ ਉੱਥੇ ਪੂਰੀ ਜ਼ਿੰਮੇਵਾਰੀ ਪਾ ਦਿੱਤੀ ਹੈ ਨਾ, ਹੁਣ ਅਗਰ ਇਹਨਾਂ 'ਚੋਂ ਕੋਈ ਪੱਖਾ ਘਰਾਂ 'ਚੋਂ ਲਿਆਏ ਨੇ, ਜ਼ਾਹਿਰ ਹੈ ਵਿਚਾਰੇ ਕਿਸ ਦਾ ਮਾੜਾ ਹੋਏਗਾ, ਕਿਸ ਦਾ ਚੰਗਾ ਹੋਏਗਾ, ਹੋ ਸਕਦਾ ਉਹ ਕੋਈ ਸ਼ਾਰਟ ਸਰਕਟ ਹੋ ਜਾਏ, ਉੱਥੇ ਅੱਗ ਲੱਗ ਜਾਏ, ਬਿਜਲੀ ਲੱਗ ਜਾਏ, ਉਸ ਤੋਂ ਬਾਅਦ ਉਸ ਮਰੀਜ਼ ਦੇ ਖਾਤੇ ਪਾ ਦਿਓ ਸਾਰਾ ਕੰਮ, ਉਹਦੇ ਲਵਾਕੀਨ ਦੇ ਖਾਤੇ ਪਾ ਦਿਓ, ਬਹੁਤੇ ਤੋਂ ਬਹੁਤਾ ਜ਼ੋਰ ਚੱਲਿਆ ਤੇ ਡਾਕਟਰਾਂ ਦੇ ਖਾਤੇ ਪਾ ਦਿਓ। ਇਹ ਪੁਰਾਣਾ ਤਰੀਕਾ ਵਾਰਦਾਤ ਹੈ। ਲੇਕਿਨ ਡੁੱਬ ਕੇ ਮਰਨ ਦੀ ਗੱਲ ਹੈ ਕਿ ਮਿਊ ਹਸਪੀਟਲ ਜੈਸਾ ਵੱਡਾ ਹਸਪਤਾਲ ਜਿਹੜਾ, ਉੱਥੇ ਮਰੀਜ਼ਾਂ ਨੂੰ ਦਵਾਈਆਂ ਦੇਣ ਨੂੰ ਤਾਂ ਹੈ ਹੀ ਨਹੀਂ। ਦਵਾਈਆਂ ਤਾਂ ਉਹਨਾਂ ਨੂੰ ਬਾਹਰੋਂ ਲਿਆ ਕੇ ਦਿੰਦੇ ਨੇ ਲੋਕੀ ਖਰੀਦ ਕੇ, ਆਪਣੇ ਪੱਲਿਓਂ। ਗਰੀਬ ਔਰ ਅਮੀਰ ਆਪਣੇ ਪੱਲਿਓਂ, ਪੁੱਛ ਲਓ ਕਿਸੇ ਨੂੰ ਵੀ ਜਿਹੜਾ ਇਲਾਜ ਕਰਵਾਉਂਦਾ ਉੱਥੋਂ। ਮਰੀਮ ਸਾਹਿਬਾ ਕੀ ਝੂਠ ਮਾਰਦੇ, ਉਹਨਾਂ ਨੂੰ ਛੱਡੋ, ਉਹਨਾਂ ਤੇ ਹੈਲਥ ਕਾਰਡ ਵੀ ਬੰਦ ਕਰ ਛੱਡਿਆ। ਲੋਕੀ ਬਦਵਾਵਾਂ ਦੇਣ ਡਏ ਨੇ ਝੋਲੀਆਂ ਚੁੱਕ ਚੁੱਕ ਕੇ ਕਿ ਇਹਨਾਂ ਦਾ ਸਾਰਾ ਜਿਹੜਾ ਪਲਾਸਟਿਕ ਦਾ ਕਾਰੋਬਾਰ ਹੈ ਉਹ ਖਰਾਬ ਹੋ ਜਾਏ, ਅੱਲਾ ਕਰੇ, ਔਰ ਹੋ ਜਾਣਾ ਕਿਸੇ ਨਾ ਕਿਸੇ ਦਿਨ। ਤੁਸੀਂ ਵੇਖ ਲੈਣਾ, ਜਿੱਡੀ ਬਦਵਾ ਦੁਨੀਆ ਦੇ ਰਹੀ ਹੈ, ਹੋ ਜਾਣਾ ਕਿਸੇ ਨਾ ਕਿਸੇ ਦਿਨ। ਲੇਕਿਨ ਬਹਰਹਾਲ ਇਹ ਹੁਣ ਜਨਾਬ ਦਵਾਈਆਂ ਚਲੋ ਨਹੀਂ ਸੀ ਲੱਭਦੀਆਂ, ਆਪਣੇ ਟੀਕੇ, ਦਵਾਈਆਂ, ਸਾਰਾ ਕੁਛ। ਹੁਣ ਪੱਖੇ ਵੀ ਆਪਣੇ ਨਾਲ ਹੀ ਲੈ ਕੇ ਜਾਣੇ ਨੇ। ਹੁਣ ਮੈਨੂੰ ਨਹੀਂ ਪਤਾ ਕਿ ਗਾਂ ਅਗਲੀ ਵਾਰੀ ਕਹਿਣ ਮੰਜੀ ਬਿਸਤਰਾ ਵੀ ਲੈ ਕੇ ਆਓ ਬਈ। ਹੁਣ ਡਾਕਟਰ ਫਿਰ ਡਾਕਟਰ ਤੇ ਚੜ੍ਹ ਜੇ, ਉਹਦਾ ਗਰੀਬ ਦਾ, ਉਹਨੂੰ ਤਾਂ ਜੋ ਸਹੂਲਤ ਦਿੱਤੀ ਉਹਨੇ ਤੁਹਾਨੂੰ ਦੇ ਦੇਣੀ ਅੱਗੋਂ। ਤੇ ਇਹ ਪੰਜਾਬ ਗਵਰਨਮੈਂਟ ਦਾ ਮੌਜੂਦਾ ਦਾ ਹਾਲਾਤ ਹੈ, ਜਿਹੜੀ ਅੱਜ ਦੀ ਖਬਰ ਸਾਡੇ ਸਾਹਮਣੇ। ਅੱਛਾ ਜੀ, ਅੱਗੋਂ ਜੱਜ ਮੰਜ਼ਰ ਗਿੱਲ ਸਾਹਿਬ, ਇਹਨਾਂ ਨੇ ਜਨਾਬ ਗਿੱਲ ਸਾਹਿਬ, ਇਹ ਮੈਨੂੰ ਤਾਂ ਨਹੀਂ ਸੀ ਪਤਾ ਵੀ ਜਨਾਬ ਵੀ ਗਿੱਲ ਨੇ। ਭਾਈ ਗਿੱਲਾਂ ਵਾਲਾ ਕੰਮ ਤਾਂ ਨਹੀਂ ਕੀਤਾ, ਇਹ ਤਾਂ ਕੋਈ ਬੜਾ ਹੀ ਕੋਈ, ਮੈਂ ਕੀ ਆਖਾਂ, ਬੇਸ਼ਰਮਾਂ ਵਾਲਾ ਕੰਮ ਕੀਤਾ ਯਾਰ। ਉਹ ਜਿਹੜਾ ਇਫਤਖਾਰ ਜੱਟ ਸ਼ਹੀਦ ਹੋਇਆ, ਵਫਾਤ ਪਾਈ ਹੈ ਹੈਪੇਟਾਈਟਸ ਸੀ ਦੇ ਨਾਲ, ਵਫਾਤ ਤੋਂ ਸ਼ਾਇਦ 1 ਜਾਂ 2 ਦਿਨ ਪਹਿਲਾਂ ਇਹ ਜੱਜ ਸਾਹਿਬ ਨੇ ਉਹਨੂੰ ਸੱਦਿਆ, ਔਰ ਵਕੀਲ ਪਿੱਟਦਾ ਰਿਹਾ ਵਿਚਾਰਾ ਅਦਾਲਤ ਦੇ ਵਿੱਚ ਕਿ ਜੱਜ ਸਾਹਿਬ ਉਹ ਬਹੁਤ ਬਿਮਾਰ ਹੈ, ਬਿਸਤਰੇ ਮਰਗ 'ਤੇ ਹੈ, ਜਾਣ ਦਿਓ, ਨਾ ਪੇਸ਼ੀ ਕਰਵਾਓ ਉਹਦੀ। ਪਤਾ ਨਹੀਂ 12 ਵਜੇ ਸਨ ਜਾਂ ਹੂੜ ਮੱਤ ਹੈ, ਇਹ ਮੇਰੀ ਤਾਂ ਸਮਝ ਤੋਂ ਬਾਹਰ ਹੈ। ਮੈਂ ਕਹਾਂ ਕੀ ਜਨਾਬ ਜੱਜ ਸਾਹਿਬ ਤੁਹਾਨੂੰ, ਏਡੀ ਬੇਸ਼ਰਮੀ, ਏਡੀ ਬੇਸ਼ਰਮੀ। ਮੈਂ ਤੇ ਜਿਹੜੇ ਵੀ ਇਹਦੇ ਕਬੀਲੇ ਵਾਲੇ ਨੇ ਬਈ, ਸਾਰਿਆਂ ਨੂੰ ਆਖਾਂਗਾ ਵੀ ਇਹ ਰਾਬਤਾ ਕਰੋ ਤੇ ਪੁੱਛੋ ਵੀ ਏਡੀ ਬੇਸ਼ਰਮੀ ਦਾ ਕਿਹੜਾ ਕੰਮ ਸੀ। ਮਤਲਬ ਏਡੇ ਗਾਂਹ ਨਿਕਲ ਗਏ ਉਹ ਬੇਸ਼ਰਮੀ ਦੇ ਵਿੱਚ ਕਿ ਤੁਹਾਨੂੰ ਕੋਈ ਸੋਚ ਇਨਸਾਨੀਅਤ ਦੇ ਵਿੱਚ। ਉਹਨਾਂ ਕਿਹਾ ਨਹੀਂ ਜੀ, ਉਹਨੂੰ ਜਦੋਂ ਤੱਕ ਨਹੀਂ ਲਿਆਓਗੇ ਵਰਨਾ ਜ਼ਮਾਨਤ ਕੈਂਸਲ ਕਰ ਦਿਆਂਗਾ। ਉਹ ਇਫਤਖਾਰ ਜੱਟ ਨੂੰ ਅਦਾਲਤ 'ਤੇ ਲਿਆਉਣਾ ਪਿਆ, ਉੱਥੇ ਵਿਚਾਰਾ 4 ਘੰਟੇ ਉੱਥੇ ਬੈਠਾ ਰਿਹਾ, ਲੰਮਾ ਪਿਆ ਰਿਹਾ ਉੱਥੇ ਫਰਸ਼ ਦੇ ਉੱਤੇ, ਉਹਦੀ ਵਾਹ ਹੀ ਨਹੀਂ ਸੀ। ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਅੱਲਾ ਨੂੰ ਪਿਆਰਾ ਹੋ ਗਿਆ ਵਿਚਾਰਾ। ਬਹਰਹਾਲ ਜਿਹੜਾ ਜਾਣਦਾ ਵਕੀਲ ਸਾਹਿਬ ਨੂੰ, ਮੇਰਾ ਪੈਗਾਮ ਉਹਨਾਂ ਨੂੰ ਜ਼ਰੂਰ ਭਿਜਵਾਓ ਕਿ ਇਹ ਮੈਨੂੰ ਨਹੀਂ ਪਤਾ ਕਿੱਥੋਂ ਦੇ ਰਹਿਣ ਵਾਲੇ ਨੇ, ਜਹਾਨੀਆਂ ਦੇ ਰਹਿਣ ਵਾਲੇ ਨੇ, ਫੈਸਲਾਬਾਦ ਦੇ ਰਹਿਣ ਵਾਲੇ ਨੇ ਜਾਂ ਬਾਵਲਪੁਰ ਦੇ ਨੇ। ਬਹਰਹਾਲ ਉਹਨਾਂ ਨੂੰ ਇਹ ਦੱਸੋ ਕਿ ਝੰਗ ਦੇ ਵਿੱਚ ਕੋਈ ਹਲਕੀ ਚਵਲ ਮਾਰੇ ਤੇ ਉਹਨੂੰ ਚਵਲ ਕਹਿੰਦੇ ਨੇ, ਕੋਈ ਉਸ ਤੋਂ ਵੱਡੀ ਮਾਰੇ ਤੇ ਉਹਨੂੰ ਚਵਲੀਟ ਕਹਿੰਦੇ ਨੇ, ਕੋਈ ਉਸ ਤੋਂ ਵੱਡੀ ਮਾਰੇ ਤੇ ਉਹਨੂੰ ਚਵਲੌਟ ਕਹਿੰਦੇ ਨੇ। ਜਿਹੜੀ ਜਨਾਬ ਨੇ ਹਰਕਤ ਕੀਤੀ ਹੈ ਇੱਥੇ, ਤੇ ਇਹ ਸਾਰੀ ਗਰਦਾਨ ਖਤਮ ਹੋ ਗਈ। ਜਨਾਬ ਵਾਸਤੇ ਤਾਂ ਕੋਈ ਨਵਾਂ ਲਫ਼ਜ਼ ਕੱਢਣਾ ਪੈਣਾ ਦੁਨੀਆ ਨੂੰ। ਇਹ ਮੇਰਾ ਪੈਗਾਮ ਇਹਨਾਂ ਨੂੰ ਜ਼ਰੂਰ ਦਿਓ, ਜਿਹੜਾ ਬੰਦਾ ਵੀ ਇਹਨਾਂ ਨੂੰ ਮਿਲੇ, ਔਰ ਇਹਨਾਂ ਦੇ ਘਰ ਵਾਲਿਆਂ ਨੂੰ ਵੀ ਜ਼ਰੂਰ ਪੈਗਾਮ ਦਿਓ ਵੀ ਇਹ ਇਸ ਕੰਮ ਨੂੰ ਜੱਜ ਬਣੇ ਸਨ ਵੀ ਸਾਰੇ, ਮੇਰਾ ਮਤਲਬ ਹੈ ਕਬੀਲੇ ਦੀ ਜਿਹੜੀ ਬੇਇੱਜ਼ਤੀ ਕਰਵਾਉਣ। ਹੈਰਾਨ ਹੈ ਮੈਂ ਤੇ ਇਹਦੇ 'ਤੇ ਕੀ ਤਜਜ਼ੀਆ ਕਰੀਏ ਔਰ ਕੀ ਗੱਲ ਕਰੀਏ। ਅੱਛਾ ਜੀ, ਅਗਲੀ ਖਬਰ ਆ ਰਹੀ ਹੈ। ਐਜ਼ਾਜ਼ ਸੈਯਦ ਸਾਹਿਬ ਨੇ ਖਬਰ ਦਿੱਤੀ ਹੈ ਕਿ ਮਲਕ ਰਿਆਜ਼ ਸਾਹਿਬ ਨੇ ਖਤ ਲਿਖਿਆ ਤੇ ਆਰਮੀ ਚੀਫ ਸਾਹਿਬ ਨੂੰ ਆਫਰ ਦਿੱਤੀ ਹੈ ਕਿ 3000 ਕਨਾਲ ਜਿਹੜੀ ਜਗ੍ਹਾ ਹੈ ਉਹ ਸ਼ੋਹਦਾ ਨੂੰ ਦੇਣਾ ਚਾਹੁੰਦੇ ਨੇ, ਆਰਮੀ ਨੂੰ ਦੇਣਾ ਚਾਹੁੰਦੇ ਨੇ, ਔਰ ਅੱਗੋਂ ਸ਼ੋਹਦਾ ਲਈ। ਇਹ ਜਿਸ ਵੇਲੇ 3000 ਕਨਾਲ ਸ਼ੋਹਦਾ ਲਈ ਕੋਈ ਪ੍ਰੋਜੈਕਟ ਬਣੇਗਾ ਤੇ ਉਹ ਸ਼ੋਹਦਾ ਨੂੰ ਤੇ ਵਿੱਚੋਂ ਜ਼ਾਹਿਰ ਹੈ ਕੋਈ 15-20% ਮਿਲੇਗਾ, ਬਾਕੀ ਤੇ ਉਹ ਪ੍ਰੋਜੈਕਟ ਜਦੋਂ ਡਿਵੈਲਪ ਹੋਏਗਾ ਤੇ ਫਿਰ ਕਈ ਬੰਦਿਆਂ ਨੂੰ ਹੋਰ ਵੀ ਮਿਲਦੇ ਨੇ। ਮਤਲਬ ਜਿਹੜੇ ਪ੍ਰੋਜੈਕਟ ਸ਼ੋਹਦਾ ਵਾਸਤੇ ਬਣਦੇ ਨੇ ਨਾ, ਉਹ ਪ੍ਰੋਜੈਕਟ ਦੀ ਫਿਜ਼ੀਬਿਲਿਟੀ ਬਣਾਉਣ ਵਾਸਤੇ, ਉਹਦਾ ਬਿਜ਼ਨਸ ਪਲਾਨ ਬਣਾਉਣ ਵਾਸਤੇ, ਉਹ 'ਚ ਫਿਰ 20, 25, 30, 40, 50% ਜ਼ਿਆਦਾ ਸ਼ੋਹਦਾ ਨੂੰ ਦੇਣਗੇ, ਬਾਕੀ ਜਿਹੜਾ ਦੂਜੇ ਲੈ ਲੂ ਜਾਂਦੇ ਨੇ। ਬਹਰਹਾਲ ਡੀਲ ਬੜੀ ਅੱਛੀ ਆਫਰ ਕੀਤੀ, ਅਗਰ ਇਹ ਗੱਲ ਦਰੁਸਤ ਹੈ ਤੇ ਮੇਰੇ ਤੇ ਇਲਮ 'ਚ ਨਹੀਂ ਕਿ ਇਸ ਤਰ੍ਹਾਂ ਹੋਇਆ ਕਿ ਨਹੀਂ। ਲੇਕਿਨ ਐਜ਼ਾਜ਼ ਸੈਯਦ ਕਹਿੰਦੇ ਨੇ ਕਿ ਜੀ ਇੱਕ ਤਾਂ 3000 ਕਨਾਲ ਜਿਹੜੀ ਉਹਨਾਂ ਨੇ ਆਫਰ ਕੀਤੀ, ਔਰ DGMI ਵੀ ਚਾਹੁੰਦੇ ਨੇ ਕਿ ਇਹ ਮਾਮਲਾ ਹੁਣ ਠੀਕ ਹੋ ਜਾਏ,
ਅੱਛਾ, ਮਾਮਲਾ ਇਹ ਹੈ ਕੀ ਹੈ? ਮਾਮਲਾ ਇਹ ਹੈ ਕਿ ਮਲਕ ਰਿਆਜ਼ ਸਾਹਿਬ ਜਿਹੜੇ ਨੇ, ਤੁਸੀਂ ਉਹਨਾਂ ਨੂੰ ਪਸੰਦ ਕਰੋ ਜਾਂ ਨਾ ਪਸੰਦ ਕਰੋ, ਸਰਕਾਰੀ ਅਹੁਦੇ 'ਤੇ ਰਹੇ ਨਹੀਂ ਕਦੀ। ਉਹਨਾਂ ਕੀਤਾ ਕਾਰੋਬਾਰ, ਔਰ ਕਾਰੋਬਾਰ ਕਰਕੇ ਪਾਕਿਸਤਾਨ 'ਚ ਵੀ ਰੋਜ਼ਗਾਰ ਦਿੱਤਾ। ਪ੍ਰੋਪਰਟੀ ਦੇ ਸੈਕਟਰ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਕੰਮ ਕੀਤਾ। ਲੇਕਿਨ ਹੁਣ ਉਹਨਾਂ ਦੇ ਉੱਤੇ ਜ਼ਮੀਨ ਤੰਗ ਕਰ ਛੱਡੀ, ਔਰ ਉਹਨਾਂ ਦੇ ਕੋਲੋਂ ਡਿਮਾਂਡ ਇੱਕ ਹੀ ਸੀ ਕਿ ਇਮਰਾਨ ਖਾਨ ਦੇ ਖਿਲਾਫ ਬਿਆਨ ਦਿਓ। ਉਹਨਾਂ ਸਿਆਣਤ ਕੀਤੀ ਹੈ, ਮੈਂ ਤਾਂ ਉਹਨਾਂ ਦੀ ਸਤਾਇਸ਼ ਕਰਾਂਗਾ, ਅਕਲਮੰਦੀ ਕੀਤੀ ਹੈ ਕਿ ਉਹਨਾਂ ਆਪਣਾ ਕਾਰੋਬਾਰ ਦਾਅ 'ਤੇ ਲਾ ਦਿੱਤਾ, ਮੁਲਕ ਤੋਂ ਜਾ ਕੇ ਬਾਹਰ ਬਹਿ ਗਏ ਅਤੇ ਉਹਨਾਂ ਆਖਿਆ ਜੀ ਮੈਂ ਕਿਸੇ ਦੇ ਖਿਲਾਫ ਗਵਾਹੀ ਨਹੀਂ ਦੇਣੀ, ਮੈਂ ਕਾਰੋਬਾਰੀ ਆਦਮੀ ਹਾਂ, ਮੈਂ ਕਾਰੋਬਾਰ ਕਰਨਾ, ਮੈਂ ਇਹੋ ਜਿਹੀਆਂ ਖੇਡਾਂ ਨਹੀਂ ਖੇਡਣੀਆਂ। ਇਹ ਸਿਆਣੀ ਗੱਲ ਕੀਤੀ ਉਹਨਾਂ। ਲੇਕਿਨ ਸਾਡੇ ਜਿਹੜੇ ਚੌਧਰੀ ਸਾਹਿਬ ਸਨ, ਉਹਨਾਂ ਕਿਹਾ ਐਸੀ ਦੀ ਤੈਸੀ ਤੁੰਨ ਕੇ ਰੱਖ ਦਿਆਂਗੇ। ਉਹ ਤੁੰਨ ਕੇ ਰੱਖ ਦਿੱਤਾ, ਉਹਨਾਂ ਦਾ ਕਾਰੋਬਾਰ ਉਜਾੜ ਛੱਡਿਆ, ਤਬਾਹੀ ਕਰ ਛੱਡੀ ਪਾਕਿਸਤਾਨ ਦੇ ਵਿੱਚ। ਜ਼ਾਹਿਰ ਹੈ ਉਹਨਾਂ ਪਨਾਹ ਲਈ ਜਾ ਕੇ ਕਿਤੇ ਬਾਹਰ ਹੋਰ ਕਿਸੇ ਮੁਲਕ ਦੇ ਵਿੱਚ, ਕਾਰੋਬਾਰ ਪਿੱਛੋਂ ਉਜੜ ਗਿਆ ਸਾਰਾ ਕੁਝ। ਹੁਣ ਅਗਰ ਇਹ ਖਬਰ ਦਰੁਸਤ ਹੈ ਤਾਂ ਚੰਗੀ ਗੱਲ ਹੈ, ਆਪਣਾ ਕਿਸੇ ਤਰੀਕੇ ਨਾਲ ਤਰੋਪਾ ਲਾ ਰਹੇ ਨੇ। ਆਪਣੀ ਤਰੋਪੇ ਦਾ ਮਤਲਬ ਇਹ ਹੈ ਕਿ ਆਪਣੇ ਪਿੱਛੇ ਜਿਹੜੇ ਉਹਨਾਂ ਦੇ ਇੰਨੇ ਸਾਰੇ ਇੰਪਲੋਈ ਨੇ, ਉਹਨਾਂ ਨੂੰ ਵੀ ਤਨਖਾਹਾਂ ਦੇਣੀਆਂ, ਉਹਨਾਂ ਦੀ ਰੋਟੀ ਰੋਜ਼ੀ ਚੱਲਣ ਡਈ ਹੈ, ਅਤੇ ਉਹ ਕੋਈ ਆਪਣੇ ਉਹਨਾਂ ਦੇ ਚੁੱਲ੍ਹੇ ਬਾਲਣ ਦੀ ਦੁਬਾਰਾ ਕੋਸ਼ਿਸ਼ ਕਰ ਰਹੇ ਨੇ। ਅਤੇ ਅਗਰ ਇਹ ਹੋ ਜਾਏ ਤਾਂ ਮੈਂ ਤਾਂ ਇਹਦੇ 'ਚ ਮੈਨੂੰ ਕੋਈ ਇਹਦੇ 'ਤੇ ਮੈਂ ਆਖਾਂਗਾ ਵੀ ਮੈਂ ਉਹਨਾਂ ਨੂੰ ਕੋਈ ਕਿਸੇ ਤਰੀਕੇ ਨਾਲ ਗਲਤ ਨਹੀਂ ਆਖਾਂਗਾ। ਫਸਿਆ ਬੰਦਾ ਜਿਹੜਾ ਇਹ ਇੰਝ ਹੀ ਹੈ ਨਾ, ਜਿਵੇਂ ਉਹ ਕੱਚੇ ਦੇ ਡਾਕੂ ਫੜ ਕੇ ਤਵਾਨ ਮੰਗਦੇ ਨੇ, ਤਾਂ ਫਿਰ ਜਿਹੜਾ ਬੰਦਾ ਫਸਿਆ ਉਹਨੇ ਤਵਾਨ ਤਾਂ ਦੇਣਾ ਵਿਚਾਰੇ ਨੇ, ਹੋਰ ਉਹ ਕੀ ਕਰੇ। ਅੱਛਾ ਜੀ, ਹਫੀਜ਼ ਪਾਸ਼ਾ ਸਾਹਿਬ ਪਾਕਿਸਤਾਨ ਦੇ ਮੰਨੇ ਪਰਮੰਨੇ ਇਕੋਨਮਿਸਟ ਨੇ। ਉਹ ਆਖਣ ਡਏ ਨੇ ਕਿ ਇਸ ਵੇਲੇ ਪਾਕਿਸਤਾਨ ਦੇ ਵਿੱਚ ਬੇਰੁਜ਼ਗਾਰੀ ਦੀ ਸ਼ਰ੍ਹਾਂ 22% ਤੋਂ ਉੱਤੇ ਜਾ ਚੁੱਕੀ ਹੈ। 22% ਤੋਂ ਉੱਤੇ ਦਾ ਮਤਲਬ ਇਹ ਹੈ ਕਿ ਇਸ ਵੇਲੇ ਇਹ ਜਿਹੜੀ ਤਕਰੀਬਨ 11.5 ਕਰੋੜ ਅਫਰਾਦ ਜਿਹੜੇ ਉਹ ਗੁਰਬਤ ਦੀ ਲਕੀਰ ਤੋਂ ਥੱਲੇ ਚਲੇ ਗਏ ਨੇ। ਅਤੇ ਇਹ ਜਿਹੜੇ ਨੇ ਕੋਈ ਤਕਰੀਬਨ, ਮੇਰਾ ਖਿਆਲ ਹੈ ਕਿ ਅਗਰ ਤੁਸੀਂ ਇਹ 22% ਕਹੋ ਤਾਂ ਇਹ ਵੀ ਕੋਈ 5 ਕਰੋੜ ਬੰਦਾ, 6 ਕਰੋੜ ਬੰਦਾ ਜਿਹੜਾ ਉਹ ਬੇਰੁਜ਼ਗਾਰ ਵੀ ਮੁਲਕ 'ਚ ਫਿਰਨ ਡਿਆ ਹੈ। ਅਤੇ 11.5 ਕਰੋੜ ਜਿਹੜੇ ਗੁਰਬਤ ਦੀ ਲਕੀਰ ਤੋਂ ਥੱਲੇ ਨੇ। ਉਹਨਾਂ ਨੇ ਕਿਹਾ ਕਿ ਇਹ ਇਮਰਾਨ ਖਾਨ ਦੇ ਦੌਰ ਦੇ ਵਿੱਚ ਇਹ ਸ਼ਰ੍ਹਾ ਜਿਹੜੀ ਹੈ ਉਹ ਇਸ ਤੋਂ ਅੱਧੀ ਨਹੀਂ ਬਲਕਿ 4 ਗੁਣਾ ਘੱਟ ਸੀ, ਸਿਰਫ 6.5% ਸੀ। ਅਤੇ ਹੁਣ ਇਹ 11.5 ਕਰੋੜ ਅਫਰਾਦ ਜਿਹੜੇ ਨੇ ਉਹ ਗੁਰਬਤ ਦੀ ਲਕੀਰ ਤੋਂ ਥੱਲੇ ਚਲੇ ਗਏ ਨੇ। ਤੁਸੀਂ ਆਪ ਵੇਖ ਲਓ ਕਿ ਇਹ ਪਿਛਲੇ 3 ਸਾਲਾਂ ਦੇ ਵਿੱਚ ਆਂਦੇ ਨੇ ਵੀ ਅਸੀਂ ਬੜਾ ਕੁਝ ਕੀਤਾ, ਪਰ ਗਰੀਬ ਦਾ ਦੀਵਾ ਇਹਨਾਂ ਨੇ ਬਾਲਣਾ ਤਾਂ ਦੂਰ ਦੀ ਗੱਲ ਸੀ, ਬੁਝਾ ਦਿੱਤਾ। ਉਹਦਾ ਦੀਵਾ ਬਲਕਿ ਫੂਕ ਹੀ ਦਿੱਤਾ। ਉਹਦੇ ਵਿੱਚ ਵਿਚਾਰੇ 'ਚ ਕੋਈ ਤੇਲ ਪਾਣੀ ਪਾ ਕੇ ਕੀ ਕਰਨਾ ਸੀ, ਉਹਨੂੰ ਫੂਕ ਦਿੱਤਾ। ਦੂਜੇ ਪਾਸੇ ਸੁਣ ਲਓ, ਦੂਜੇ ਪਾਸੇ ਸਰਮਾਇਆਦਾਰ ਪਾਕਿਸਤਾਨ ਦੇ ਮਿਲਟਰੀ ਜਨਰਲਸ ਔਰ ਹੋਰ ਵੱਡੇ ਜਿਹੜੇ ਸਾਹੂਕਾਰ ਨੇ ਉੱਥੇ, ਬਿਊਰੋਕਰੇਸੀ ਦੇ ਵੱਡੇ ਸਾਹੂਕਾਰ, ਉਹਨਾਂ ਸਾਰਿਆਂ ਨੂੰ, ਔਰ ਜ਼ਿਮੀਂਦਾਰ ਅਤੇ ਸਾਡੀ ਜਿਹੜੀ ਰੂਲਿੰਗ ਐਲੀਟ ਹੈ, ਉਹਨਾਂ ਨੂੰ 4500 ਅਰਬ ਰੁਪਈਏ ਦੀਆਂ ਸਬਸਿਡੀਜ਼ ਔਰ ਫਾਇਦੇ ਦਿੱਤੇ ਜਾ ਰਹੇ ਨੇ ਇਸ ਬਜਟ 'ਚ। ਕਿੰਨੇ? 4500 ਅਰਬ, 4500 ਅਰਬ। ਦਰੁਸਤ ਸੁਣ ਰਹੇ ਹੋ, ਇਹ 4500 ਅਰਬ ਇਹਨਾਂ ਨੂੰ ਦਿੱਤਾ ਜਾ ਰਿਹਾ। ਅਤੇ ਗੁਜਰਾਂਵਾਲੇ 'ਚ ਇੱਕ ਬੰਦੇ ਦਾ ਬਿੱਲ ਆਇਆ 3800, ਮੀਟਰ ਕੱਟ ਛੱਡਿਆ ਉਹਨੇ, ਗਵਾਂਢੀਆਂ ਦੇ ਕੋਲੋਂ ਤਾਰ ਲਈ, ਉਹਦੇ ਨਾਲ ਪੱਖਾ ਚਲਾਇਆ, ਆਖਿਆ ਬਿਜਲੀ ਇਹਨੇ ਚੋਰੀ ਕਰ ਲਈ, ਉੱਤੇ ਚੋਰੀ ਦਾ ਮੁਕੱਦਮਾ ਦਿੱਤਾ, ਉਹਨੂੰ ਜੇਲੇ ਪਾ ਦਿੱਤਾ। ਪੁੱਤਰ 3800 ਰੁਪਈਆ ਇਕੱਠਾ ਕਰਦਾ ਫਿਰਦਾ ਸੀ ਕਿ ਪਿਓ ਨੂੰ ਛੁਡਵਾ ਲਾਂ। 3800 ਰੁਪਈਆ ਇਕੱਠਾ ਨਾ ਕਰ ਪਾਇਆ, ਤੇਜ਼ਾਬ ਪੀ ਕੇ ਆਪਣਾ ਆਪ ਖ਼ਤਮ ਕਰ ਲਿਆ। ਇੱਕ ਪਾਸੇ 4500 ਅਰਬ, ਇੱਕ ਪਾਸੇ ਗਰੀਬ ਆਦਮੀ ਦਾ 3800 ਦਾ ਬਿੱਲ। ਉਹ ਕਿਹੜੇ ਬੇਸ਼ਰਮ ਹੋ ਤੁਸੀਂ। ਮਤਲਬ ਕਿ ਕੋਈ ਕਿਸੇ ਕਿਸਮ ਦਾ ਹਯਾ ਨਹੀਂ ਹੈ ਕਿ ਆਵਾਮ ਕਿਹੜੇ ਹਾਲਾਤ ਦੇ ਵਿੱਚ ਜ਼ਿੰਦਗੀ ਗੁਜ਼ਾਰ ਰਹੀ ਹੈ। ਅੱਛਾ ਜੀ, ਇਸਲਾਮਾਬਾਦ ਹਾਈ ਕੋਰਟ ਜਿਹੜੀ ਹੈ, ਉਹਨਾਂ ਫੈਸਲਾ ਕੀਤਾ ਹੈ ਵੀ 2 ਮਹੀਨੇ ਪੂਰੇ ਹੀ ਛੁੱਟੀਆਂ 'ਤੇ ਰਹਿਣਾ ਹੈ। ਠੀਕ ਹੈ ਨਾ ਜੀ, 2 ਮਹੀਨੇ ਪੂਰੇ ਹੀ ਛੁੱਟੀਆਂ 'ਤੇ ਰਹਿਣਾ ਹੈ, ਲੇਕਿਨ ਚੀਫ ਜਸਟਿਸ ਸਾਹਿਬ ਨੇ ਛੁੱਟੀਆਂ ਨਹੀਂ ਕਰਨੀਆਂ। ਹੁਣ ਤੁਸੀਂ ਆਖੋਗੇ ਕਿੱਡੇ ਚੰਗੇ ਚੀਫ ਜਸਟਿਸ ਸਾਹਿਬ ਨੇ ਜਿਹੜੇ ਨਵੇਂ ਆਏ ਨੇ, ਸਰਫਰਾਜ਼ ਡੋਗਰ ਸਾਹਿਬ, ਉਹ ਛੁੱਟੀਆਂ ਹੀ ਨਹੀਂ ਕਰ ਰਹੇ। ਨਹੀਂ, ਇੰਝ ਨਹੀਂ ਹੈ। ਇਹ ਯਾਦ ਕਰੋ ਕਿ ਜਿਸ ਵੇਲੇ ਸਾਡੇ ਕੇਸ ਸ਼ੁਰੂ ਦੇ ਵਿੱਚ ਚੱਲ ਰਹੇ ਸਨ ਸਾਰੇ, ਅਤੇ ਆਮਿਰ ਫਾਰੂਕ ਸਾਹਿਬ ਉਸ ਵੇਲੇ ਚੀਫ ਜਸਟਿਸ ਸਨ, ਅਤੇ ਉਹ ਕੀ ਕਰਦੇ ਸਨ, ਉਹਨਾਂ ਨੇ ਪੂਰਾ ਗਰਮੀਆਂ ਛੁੱਟੀਆਂ ਹੀ ਨਹੀਂ ਸੀ ਕੀਤੀਆਂ, ਸਿਰਫ 2 ਹਫ਼ਤੇ ਛੁੱਟੀਆਂ ਕੀਤੀਆਂ ਸੀ, ਉਹ ਵੀ ਲਗਾਤਾਰ ਨਹੀਂ। 1 ਹਫ਼ਤਾ ਕੀਤੀਆਂ, ਫਿਰ ਕਈ ਦਿਨ ਆਏ, ਫਿਰ 1 ਹਫ਼ਤਾ ਕੀਤੀਆਂ। ਉਹ ਕਿਉਂ ਕਰਦੇ ਸਨ ਇਸ ਤਰ੍ਹਾਂ? ਐਡੀ ਮਿਹਨਤ ਕਿਉਂ ਕਰਦੇ ਸਨ? ਕਿਉਂਕਿ ਅਗਰ ਲੰਮੀ ਛੁੱਟੀ ਜਾਣਗੇ ਤਾਂ ਪਿਊਨੀ ਜੱਜ ਪਿੱਛੋਂ ਚੀਫ ਜਸਟਿਸ ਬਣ ਜਾਏਗਾ। ਉਹ ਫਿਰ ਕਈ ਕੇਸ ਐਸੇ ਲਾ ਦੇਗਾ ਜਿਹੜੇ ਕੇਸ ਨਹੀਂ ਲਾਉਣ ਦੇਣੇ। ਅਤੇ ਹੁਣ ਸਰਫਰਾਜ਼ ਡੋਗਰ ਸਾਹਿਬ ਨੇ ਕਿਹਾ ਮੈਂ ਛੁੱਟੀਆਂ ਹੀ ਨਹੀਂ ਕਰਨੀਆਂ, ਮੈਂ ਦੀਵਾ ਬਾਲ ਕੇ ਬੈਠਾ ਇੱਥੇ, ਮੈਂ ਛੁੱਟੀਆਂ ਕਰਨੀਆਂ ਹੀ ਨਹੀਂ। ਕਰਾਂਗਾ ਤਾਂ ਕਿਸੇ ਹੋਰ ਜੱਜ ਦੇ ਕੋਲ ਜਾਏਗਾ ਨਾ, ਚਾਰਜ ਜਾਏਗਾ, ਤਾਂ ਉਹ ਕਿਸੇ ਦਾ ਕੇਸ ਨਾ ਲਾ ਦੇ ਜਿਹੜੇ ਮੈਂ ਡੱਕਣੇ ਨੇ। ਅਤੇ ਇਹ ਜਨਾਬ ਹੁਣ ਸਰਫਰਾਜ਼ ਡੋਗਰ ਸਾਹਿਬ ਜਿਹੜੇ ਨੇ ਉਹ ਲੱਠ ਲੈ ਕੇ ਬੈਠੇ ਨੇ, ਔਰ ਉਹਨਾਂ ਦਾ ਪ੍ਰੋਗਰਾਮ ਇਹ ਹੈ ਕਿ ਕਿਸੇ ਸੂਰਤ ਮੈਂ 1 ਦਿਨ ਵਾਸਤੇ ਵੀ ਇਹਨਾਂ ਗਰਮੀਆਂ ਦੇ ਵਿੱਚ ਛੁੱਟੀ ਕਰਨੀ ਨਹੀਂ, ਤਾਂ ਕਿ ਅਗਰ ਮੈਂ ਛੁੱਟੀ ਕੀਤੀ ਤਾਂ ਕੋਈ ਹੋਰ ਜੱਜ ਜਿਹੜਾ ਉਹ ਨਾ ਹੋਵੇ। ਅੱਛਾ ਜੀ, ਅਗਲੀ ਖਬਰ ਰੂਸ ਤੋਂ ਤੁਹਾਡੇ ਸਾਹਮਣੇ ਰੱਖਦੇ ਹਾਂ। ਰੂਸ ਦੇ ਵਿੱਚ ਮਾਸਕੋ ਦੇ ਵਿੱਚ ਜਿਹੜਾ
ਅਫਗਾਨਿਸਤਾਨ ਦਾ ਸਫਾਰਤਖਾਨਾ ਉੱਥੇ ਪਹਿਲੀ ਵਾਰੀ ਤਾਲਿਬਾਨ ਦਾ ਝੰਡਾ ਜਿਹੜਾ ਉਹ ਗੱਡ ਦਿੱਤਾ ਗਿਆ। ਇਹ ਪਹਿਲਾ ਵੱਡਾ ਮੁਲਕ ਹੈ ਜਿਹਨੇ ਤਾਲਿਬਾਨ ਨੂੰ, ਬਲਕਿ ਪਹਿਲਾ ਮੁਲਕ ਹੈ ਦੁਨੀਆ ਜਿਨ੍ਹਾਂ ਨੇ ਤਾਲਿਬਾਨ ਨੂੰ ਰੈਕਗਨਾਈਜ਼ ਕਰ ਲਿਆ, ਐਕਸੈਪਟ ਕਰ ਲਿਆ। ਹਾਲੇ ਤੱਕ ਪਾਕਿਸਤਾਨ ਨੇ ਵੀ ਨਹੀਂ ਕੀਤਾ। ਤਾਲਿਬਾਨ ਨੂੰ ਆਫੀਸ਼ੀਅਲ ਉਹਨਾਂ ਦੀ ਗਵਰਨਮੈਂਟ ਜਿਹੜੀ ਉਹਨੂੰ ਇੰਟਰਮ ਹੀ ਸਮਝਦੇ ਨੇ, ਆਰਜ਼ੀ ਇੰਤਜ਼ਾਮ ਹੀ ਉੱਥੇ ਸਮਝਦੇ ਨੇ। ਉਸ ਗਵਰਨਮੈਂਟ ਨੂੰ ਅਜੇ ਤੱਕ ਦੁਨੀਆ ਜਿਹੜੀ ਹੈ ਉਹ ਐਕਸੈਪਟ ਨਹੀਂ ਕਰਨ ਡਈ। ਮਾਸਕੋ ਜਿਹੜਾ ਉਹ ਬਾਜ਼ਾਬਤਾ ਤੌਰ 'ਤੇ ਤਾਲਿਬਾਨ ਹਕੂਮਤ ਨੂੰ ਤਸਲੀਮ ਕਰਨ ਵਾਲਾ ਪਹਿਲਾ ਮੁਲਕ ਹੋ ਗਿਆ ਔਰ ਉੱਥੇ ਝੰਡਾ ਲਾ ਦਿੱਤਾ ਗਿਆ ਮਾਸਕੋ ਦੇ ਵਿੱਚ। ਇਹ ਬਹੁਤ ਵੱਡੀ ਡਿਵੈਲਪਮੈਂਟ ਹੈ, ਮੇਜਰ ਡਿਵੈਲਪਮੈਂਟ ਹੈ। ਇਹਦਾ ਮਤਲਬ ਹੈ ਕਿ ਰੂਸ ਦੇ ਮਾਮਲਾਤ ਜਿਹੜੇ ਨੇ ਉਹ ਤਾਲਿਬਾਨ ਨਾਲ, ਔਰ ਯਾਦ ਕਰੋ ਕਿ ਤਾਲਿਬਾਨ ਨੇ ਹੀ ਕੋਲਡ ਵਾਰ ਦੇ ਵਿੱਚ ਰੂਸ ਨੂੰ ਸ਼ਿਕਸਤ ਦਿੱਤੀ ਸੀ। ਅਫਗਾਨਿਸਤਾਨ ਜਿਹੜੀ ਜ਼ਾਹਿਰ ਹੈ ਪਿਛਲੇ ਪਾਸੇ ਪਾਕਿਸਤਾਨ ਵੀ ਸੀ, ਅਮਰੀਕਾ ਵੀ ਸੀ, ਰਲ ਕੇ ਕੀਤਾ ਸੀ ਕੰਮ ਸਾਰਾ, ਲੇਕਿਨ ਅੱਗੇ ਤਾਂ ਤਾਲਿਬਾਨ ਹੀ ਸਨ। ਲੇਕਿਨ ਉਹਨਾਂ ਨੇ ਆਪਣੇ ਆਪਣੇ ਮੁਲਕੀ ਮਫਾਦ ਦੇ ਵਿੱਚ ਹੁਣ ਜ਼ਰਾ ਇੱਕ ਦੂਜੇ ਦੇ ਨਾਲ ਸੁੱਟ ਪੰਜਾ ਕੀਤਾ ਔਰ ਮਾਮਲਾਤ ਆਪਣੇ ਠੀਕ ਕੀਤੇ ਨੇ। ਅਤੇ ਉੱਥੇ ਪਹਿਲੀ ਵਾਰੀ ਹੁਣ ਤਾਲਿਬਾਨ ਦਾ ਝੰਡਾ ਲਹਿਰਾਇਆ ਗਿਆ। ਹੁਣ ਤੁਸੀਂ ਵੇਖੋਗੇ ਹੋਰ ਮੁਲਕ ਵੀ ਤਾਲਿਬਾਨ ਨੂੰ ਐਕਸੈਪਟ ਕਰਨਾ ਸ਼ੁਰੂ ਹੋ ਜਾਣਗੇ। ਇਕੋਨਮੀ ਉਹਨਾਂ ਦੀ ਥੋੜ੍ਹੀ ਥੋੜ੍ਹੀ ਬਿਹਤਰ ਹੋ ਰਹੀ ਹੈ, ਲਾਅ ਐਂਡ ਆਰਡਰ ਉੱਥੇ ਬਿਹਤਰ ਹੈ ਅਤੇ ਮਾਮਲਾਤ ਅਫਗਾਨਿਸਤਾਨ ਦੇ ਦਿਨ ਬ ਦਿਨ ਬਿਹਤਰ ਹੋ ਰਹੇ ਨੇ। ਔਰ ਇਹ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਇਹ ਉਹਨਾਂ ਨੂੰ ਹੁਣ ਇੰਟਰਨੈਸ਼ਨਲ ਫਰੰਟ ਦੇ ਉੱਤੇ ਵੀ ਤੁਸੀਂ ਵੇਖੋਗੇ ਹੋਰ ਮੁਲਕ ਵੀ ਉਹਨਾਂ ਨੂੰ ਨਾਲ ਦੀ ਨਾਲ ਐਕਸੈਪਟ ਕਰਦੇ ਜਾਣਗੇ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।